ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਰੋਜ਼ਾ ਦੌਰੇ ਤੇ ਕਾਬਲ ਅਫਗਾਨਿਸਤਾਨ ਗਏ, ਜਿੱਥੇ ਉਹਨਾਂ ਨੇ ਅਫਗਾਨਿਸਤਾਨ ਜਿਹੜੇ ਪ੍ਰੈਜ਼ੀਡੈਂਟ ਨੇ ਅਸ਼ਰਫ ਗਨੀ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਇਹ ਐਲਾਨ ਕੀਤਾ ਕਿ ਉਹ ਅਫਗਾਨਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਹੈ ਖਤਮ ਕਰਨ ਦੀ ਜਿਹੜੀ ਹਰ ਸੰਭਾਵਨਾ ਹੈ ਉਹ ਕਰਨਗੇ। ਔਰ ਅਮਰੀਕਾ ਵੱਲੋਂ ਅਫਗਾਨਿਸਤਾਨ ਚੋਂ ਫੌਜ ਕੱਢਣ ਦੀ ਜਿਹੜੇ ਬਾਅਦ ਕਿ ਅਫਗਾਨਿਸਤਾਨ ਦੇ ਵਿੱਚ ਆਪਸੀ ਖਾਨਾ ਜੰਗੀ ਹੈ ਉਹ ਮੁੜ ਤੋਂ ਸ਼ੁਰੂ ਹੋ ਜਾਏਗੀ ਜਾਂ ਫਿਰ ਉੱਥੇ ਫਿਰ ਅਮਨ ਜਿਹੜਾ ਅਮਾਨ ਹੈ ਉਹ ਹੋ ਜਾਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਬਹੁਤ ਵਾਰ ਅੰਦਰੋਂ ਤਕਲੀਫ ਮਹਿਸੂਸ ਹੁੰਦੀ ਹੈ ਲੋਕਾਂ ਦੀ ਤਕਲੀਫ ਦੇਖ ਕੇ ਜੀ ਕਿ ਬੇਸ਼ੱਕ ਜੇ ਅਸੀਂ 1979 ਤੋਂ ਹੀ ਦੇਖੀਏ, ਹਾਲਾਂਕਿ ਉਸ ਤੋਂ ਪਹਿਲਾਂ ਵੀ ਅਨਸਰਟਨਟੀ ਉੱਥੇ ਵੱਧਦਾ ਜਿਹੜਾ ਸੋਵੀਅਤ ਯੂਨੀਅਨ ਦਾ ਪ੍ਰਭਾਵ ਲੋਕਾਂ ਦੇ ਲਾਈਫ ਸਟਾਈਲ ਦੇ ਉੱਤੇ ਕਿਸ ਕਿਸਮ ਦਾ ਸੀ। ਪਰ 79 ਚ ਜਦੋਂ ਸਿੱਧੇ ਤੌਰ ਤੇ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ, ਜਿਸ ਨੂੰ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਮੁਕੰਮਲ ਹਮਾਇਤ ਸੋਵੀਅਤ ਯੂਨੀਅਨ ਨੂੰ ਦਿੱਤੀ। ਅੱਜ ਇਹ ਅਫਗਾਨਿਸਤਾਨ ਦੇ ਯਾਰ ਬਣੇ ਹੁੰਦੇ ਨੇ ਜੀ, ਸਾਡੀਆਂ ਕਲਚਰਲ ਟਾਈਜ਼, ਸਾਡਾ ਫਲਾਣਾ। ਔਰ ਮੈਂ ਸਮਝਦਾ ਹਾਂ ਵੀ ਇਹ ਇਹਨਾਂ ਦਾ ਇਸ ਫਰਾਡ ਨੂੰ ਜਿਹੜੇ ਉਹਨਾਂ ਦੇ ਵੀ ਚੰਗੇ ਚਿੰਤਕ ਨੇ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੀ ਇਹ ਤੁਸੀਂ ਤਾਂ ਜਿਹੜਾ ਉਹ ਜ਼ਾਲਮ ਦਾ ਸਾਥ ਦਿੱਤਾ ਔਰ ਥਰੂ ਆਊਟ ਦਿੱਤਾ। ਕਦੇ ਵੀ ਇੰਡੀਆ ਨੇ ਅਫਗਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਨਹੀਂ ਮਾਰਿਆ। ਔਰ ਅਸੀਂ ਦੇਖਦੇ ਹਾਂ ਕਿ 1979 ਤੋਂ 1999 ਤੱਕ ਜਦੋਂ ਕਿ ਸੋਵੀਅਤ ਯੂਨੀਅਨ ਦੀ ਡਿਫੀਟ ਹੋਈ, 1 ਮਿਲੀਅਨ ਦੇ ਕਰੀਬ ਅਫਗਾਨ ਮਾਰੇ ਗਏ ਔਰ 2 ਮਿਲੀਅਨ ਤੋਂ ਜ਼ਿਆਦਾ ਜ਼ਖਮੀ ਹੋਏ। ਔਰ ਜ਼ਖਮ ਵੀ ਇਸ ਕਿਸਮ ਦੇ ਕਿਉਂਕਿ ਉਹ ਜਿਹੜੇ ਸਾਰੇ ਨੇ ਇਸ ਕਿਸਮ ਦੇ ਬੰਬ ਇਸਤੇਮਾਲ ਕੀਤੇ ਜਾਂਦੇ ਸੀ, ਕਿਤੇ ਕਲਸਟਰ ਬੰਬਸ ਨੇ, ਕਿਤੇ ਉਹ ਬੇਬੀ ਟॉय टाइप ਜਿਹੜੇ ਨੇ ਉਹ ਹੁੰਦੇ ਸੀ। ਸੋ ਬਹੁਤ ਸਾਰੀਆਂ ਐਂਪੂਟੇਸ਼ਨਸ ਹੋਈਆਂ, ਲੱਤਾਂ ਵੱਡੀਆਂ ਗਈਆਂ, ਬਾਹਾਂ ਵੱਡੀਆਂ ਗਈਆਂ ਔਰ ਕਈ ਵਾਰ ਬਾਅਦ 'ਚ ਬੱਚੇ ਜਿਹੜੇ ਖੇਡਣ ਜਾਂਦੇ ਸੀ ਉਸ ਕਿਸਮ ਦੇ ਬੂਬੀ ਟਰੈਪ ਜਿਹੜੇ ਨੇ ਉਹਨਾਂ ਦੇ ਥੱਲੇ ਉਹਨਾਂ ਦੀ ਮੌਤ ਹੁੰਦੀ ਸੀ। ਲੇਕਿਨ ਉਹ ਵਾਰ ਦਾ ਐਂਡ ਅਫਗਾਨਿਸਤਾਨ ਦੇ ਲਈ ਕੋਈ ਚੰਗੀ ਖਬਰ ਨਹੀਂ ਲੈ। ਹੁਣ ਵਿਕਟਰੀ ਤਾਂ ਸੀ ਜਿਹਦਾ ਉਹਨਾਂ ਨੂੰ ਸੀ ਕਿ ਭਾਈ ਅਸੀਂ, ਔਰ ਉਹ ਦੁਨੀਆ ਭਰ 'ਚੋਂ ਜਿਹਾਦ ਦੇ ਨਾਂ ਥੱਲੇ ਜਿਹਾਦੀ ਇਕੱਠੇ ਹੋਏ ਔਰ ਉਹ ਅਮਰੀਕਾ ਨੇ ਹੀ ਉਹਨਾਂ ਨੂੰ ਜਿਹੜਾ ਹੋਲੀ ਵਾਰੀਅਰ ਕਹਿ ਕੇ ਮੁਜਾਹਿਦੀਨ ਲਫ਼ਜ਼ ਉਦੋਂ ਹੀ ਕਢਿਆ ਗਿਆ। ਲੇਕਿਨ ਫਿਰ ਅਮਰੀਕਾ ਨੇ ਜਿਹੜੇ ਉਹ ਆਪਣੇ ਹੱਥ ਸਾਫ਼ ਕੀਤੇ ਔਰ ਆ ਗਏ ਔਰ ਅਫਗਾਨਿਸਤਾਨ ਇੱਕ ਦੁਸ਼ਮਣ ਦੀ ਉਸ ਜੰਗ ਚੋਂ ਨਿਕਲ ਕੇ ਆਪਸੀ ਖਾਨਾ ਜੰਗੀ ਦੇ ਵਿੱਚ ਫਸਿਆ। ਅਗਲੇ ਲਗਭਗ 10 ਸਾਲ ਜਿਹੜੀ ਹੈ ਉਹਦੇ 'ਚ ਅੱਡ ਤਾਲਿਬਾਨ ਇੱਕ ਪਾਸੇ ਨੇ, ਉਹ ਦੂਸਰੇ ਪਾਸੇ ਜਿਹੜੇ ਤਾਜ਼ਿਕ, ਉਜ਼ਬੇਕ, ਮਸੂਦ, ਇੱਧਰ ਉੱਧਰ। ਮੁੱਕਦੀ ਗੱਲ ਕਿ ਜਿੰਨੇ ਕੁ ਮੇਰਾ ਖਿਆਲ ਹੈ ਉਹਨਾਂ 10 ਸਾਲਾਂ 'ਚ ਸੋਵੀਅਤਸ ਨੇ ਮਾਰੇ, ਉਨੇ ਕੁ ਖਾਨਾ ਜੰਗੀ ਦੇ ਵਿੱਚ ਫੇਰ ਕਰਤਾ ਔਰ ਫਿਰ ਤਾਲਿਬਾਨ ਨੇ ਆਪਣਾ ਜਿਹੜਾ ਕੰਟਰੋਲ ਕਰ ਲਿਆ। ਔਰ ਨਤੀਜਾ ਸੀ ਕਿ ਜ਼ਾਹਰ ਹੈ ਪਹਿਲੇ ਦਿਨ ਹੀ ਉਹਨਾਂ ਨੇ ਜਿਹੜਾ ਉਸ ਵੇਲੇ ਉਹਨਾਂ ਦੇ ਸੋਵੀਅਤਸ ਦੇ ਬਲੈਸਿੰਗ ਦੇ ਨਾਲ ਬਿਠਾਇਆ ਪ੍ਰੈਜ਼ੀਡੈਂਟ ਸੀ, ਉਸ ਨੂੰ ਨਜ਼ੀਬੁਦੀਨ ਸ਼ਾਇਦ ਨਾਂ ਸੀ ਉਹਦਾ, ਉਹਨੂੰ ਲਟਕਾਤਾ ਪੋਲ ਦੇ ਨਾਲ। ਹੁਣ ਤਾਲਿਬਾਨ ਦਾ ਜਿਹੜਾ ਪਹਿਲਾ ਦੌਰ ਸੀ ਉਹਦੇ 'ਚ ਤਾਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਜਿਹੜੀ ਸ਼ਫਾਕ ਸੀ ਉਹਨਾਂ ਦਾ, ਜਿਹੜੀ ਓਪੀਅਮ ਦੂਜੇ ਤੀਜੇ ਗਰੋਹ ਹੁੰਦੀ ਹੈ ਦੁਨੀਆ ਦੀ 55-60% ਉੱਥੋਂ, ਉਹ ਵੀ ਬੰਦ ਹੋਈ, ਲੋਕਾਂ ਨੂੰ ਚੈਨ ਮਿਲ। ਲੇਕਿਨ ਇਸ ਕਿਸਮ ਦਾ ਜਦੋਂ ਤੁਸੀਂ ਤੁਹਾਡੀਆਂ ਉਹਨਾਂ ਆਦਤਾਂ 'ਚੋਂ ਤੁਸੀਂ ਇੱਕ ਪਾਵਰ ਹਥਿਆਉਂਦੇ ਹੋ, ਜਦੋਂ ਤੁਸੀਂ ਤਲਵਾਰ ਦੇ ਨਾਲ ਹੀ ਲੈਂਦੇ ਹੋ ਤਾਂ ਫਿਰ ਉਹ ਤਲਵਾਰ ਦਾ ਹੀ ਦੌਰਾ ਹੁੰਦਾ ਹੈ। ਔਰ ਉਹਦੇ 'ਚ ਅਨਫੋਰਚੂਨੇਟਲੀ ਜਿਹੜੀ ਅਮਰੀਕਾ ਨੇ ਸਾਰੀ ਬਿਟਰੇਲ ਕੀਤੀ ਉੱਥੋਂ ਨਿਕਲਣ ਦੀ, ਉਹਦਾ ਨਤੀਜਾ ਜਿਹੜੇ ਲੋਕ ਆਏ ਉੱਥੇ ਗਏ ਜਿਹਾਦ ਦੇ ਲਈ ਔਰ ਇਸ ਵਾਰ ਦੇ ਵਿੱਚ ਉਹਨਾਂ ਨੂੰ ਕਿਉਂਕਿ ਅਬੈਂਡਨ ਕੀਤਾ। ਫਿਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹੀ ਅਫਗਾਨਿਸਤਾਨ ਦੀਆਂ ਪਹਾੜੀਆਂ, ਉਹ ਅਲ-ਕਾਇਦਾ ਹੋਏ, ਉਸਾਮਾ ਬਿਨ ਲੈਡਨ ਹੋਏ, ਉਹਨਾਂ ਦਾ ਟਿਕਾਣਾ ਬਣਿਆ। ਔਰ 9/11 ਦੇ ਦੁਖਾਂਤ ਤੋਂ ਬਾਅਦ ਫਿਰ ਪਿਛਲੇ ਹੁਣ ਅਸੀਂ 18-19 ਸਾਲ ਤੋਂ ਦੇਖ ਰਹੇ ਕਿ ਅਫਗਾਨਿਸਤਾਨ 'ਚ ਬਰਾਬਰ ਜਿਹੜੀ ਹੈ ਨੈਟੋ ਫੋਰਸਿਸ ਪਹੁੰਚ ਗਈਆਂ। ਇਹਦੇ 'ਚ ਕਿੰਨੇ ਮਰੇ ਕੀ ਹੈ ਕੋਈ ਹਿਸਾਬ ਕਿਤਾਬ ਹੀ ਨਹੀਂ, ਕਿਉਂਕਿ ਇਹਦੇ 'ਚ ਤਾਂ ਇਹਨਾਂ ਨੇ ਡਰੋਨਸ ਦਾ ਇਸਤੇਮਾਲ ਕੀਤਾ। ਪਹਿਲੀ ਵਾਰ ਜਿੰਨੇ ਡਰੋਨ ਅਟੈਕ ਇਸ ਦੌਰ 'ਚ ਹੋਏ ਕਦੇ ਵੀ ਜਿਹੜੇ ਨੇ ਉਹ ਇਸਤੇਮਾਲ ਪਹਿਲਾਂ ਨਹੀਂ ਹੋਏ। ਸੋ ਉਹਦੇ ਕਰਕੇ ਜਦੋਂ ਇਹਨਾਂ ਦਾ ਹੁੰਦਾ ਸੀ ਜੀ ਇੰਨੇ ਮਾਰੇ ਤੇ ਬਾਕੀ ਭਾਵੇਂ ਸੈਂਕੜਿਆਂ ਬੇਗੁਨਾਹ ਮਾਰੇ ਗਏ, ਉਹਨਾਂ ਨੂੰ ਕਹਿੰਦਾ ਸੀ ਜੀ ਇਹ ਕੋਲੇਟਰਲ ਡੈਮੇਜ, ਇੱਕ ਨਵੀਂ ਟਰਮ ਘੜੀ ਗਈ। ਔਰ ਉਹਦੇ 'ਚ ਇਹੀ ਨਹੀਂ ਵੀ ਅਮਰੀਕਾ ਨੇ ਅੱਜ ਹੀ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜਾ ਕਮਿਸ਼ਨ ਬਣਾਇਆ ਸੀ
ਕਿ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਕਿ ਜਿਹੜੇ ਆਸਟ੍ਰੇਲੀਅਨ ਟਰੂਪਸ ਨੇ ਉਹਨਾਂ ਨੇ ਅਫਗਾਨਿਸਤਾਨ 'ਚ ਕੀ ਜ਼ੁਲਮ ਕੀਤੇ ਨੇ, ਕੀ ਉਹਦੀ ਰਿਪੋਰਟ ਮੰਨ ਲਈ ਆ। ਉਹਨਾਂ ਨੇ ਕਿਹਾ ਜੀ ਇਨਵੈਸਟੀਗੇਸ਼ਨ ਰਿਪੋਰਟ ਨੂੰ ਅਸੀਂ ਮੰਨਦੇ ਹਾਂ। ਸੋ ਉੱਥੇ ਹਰ ਇੱਕ ਨਹੀਂ, ਕਿਉਂਕਿ ਜਦੋਂ ਤੁਸੀਂ 40 ਤੋਂ ਜ਼ਿਆਦਾ ਮੁਲਕਾਂ ਦੀ ਫੌਜ ਉੱਥੇ ਬੈਠੀ ਹੈ ਇੱਕ ਸਟੇਜ ਤੇ 2 ਲੱਖ ਤੋਂ ਜ਼ਿਆਦਾ 2.25 ਲੱਖ ਫੌਜ ਸੀ ਉੱਥੇ। ਔਰ ਹੁਣ ਜਦੋਂ ਕਿ ਇੱਕ ਪੋਜ਼ਿਟਿਵ ਜਿਹੜੀ ਗੱਲਬਾਤ ਸ਼ੁਰੂ ਹੋਈ, ਜਦੋਂ ਉਸਾਮਾ ਮਾਰਿਆ ਜਾਂਦਾ ਹੈ ਉਸ ਤੋਂ ਬਾਅਦ ਪੀਸ ਦੀ ਗੱਲ ਹੋਈ ਕਿ ਭਾਈ ਮਿਸ਼ਨ ਐਕੰਪਲਿਸ਼ ਕਰਕੇ ਨਿਕਲੋ, ਔਰ ਓਬਾਮਾ ਦੇ ਦੌਰ ਦੇ ਵਿੱਚ ਗੱਲਬਾਤ ਸ਼ੁਰੂ ਹੋਈ ਔਰ ਜ਼ਲਮੇ ਖਲੀਲਜ਼ਾਦ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ। ਫਿਰ ਉਹ ਦੌਰ ਵੀ ਲੰਘ ਜਾਂਦਾ ਓਬਾਮਾ ਦਾ। ਟਰੰਪ ਨੇ ਜਿਵੇਂ ਅਸੀਂ ਕਿਹਾ ਕਿ ਵੀ ਇਹ ਇਹਨਾਂ ਦੀ ਨੀਤੀ ਸੀ ਕਿ ਵੀ ਅਸੀਂ ਫੌਜਾਂ ਕੱਢਣੀਆਂ ਨੇ, ਔਰ ਉਹਨਾਂ ਨੇ ਇਸ ਸਾਰੇ ਨੂੰ ਫਰਦਰ ਐਨਕਰੇਜ ਕੀਤਾ। ਨਤੀਜੇ ਦੇ ਤੌਰ ਤੇ 29 ਫਰਵਰੀ ਨੂੰ ਜਿਹੜਾ ਆਪਸ ਦੇ ਵਿੱਚ ਇਹ ਦੋਹਾ ਕਤਰ ਦੇ ਵਿੱਚ ਐਗਰੀਮੈਂਟ ਹੁੰਦਾ ਹੈ, ਟ੍ਰੀਟੀ ਹੁੰਦੀ ਹੈ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ। ਇਹਨਾਂ ਦੇ ਵੀ ਸੈਕਟਰੀ ਆਫ ਸਟੇਟ ਉਹਨਾਂ ਦਾ ਵੀ ਉਸ ਲੈਵਲ ਦਾ ਬੰਦਾ ਬੈਠਦਾ ਹੈ। ਉਹਦਾ ਸੈਕੰਡ ਦੌਰ ਸੀ ਕਿ ਵੀ ਪਹਿਲਾਂ ਇਹਨਾਂ ਦੇ ਨਾਲ, ਫਿਰ ਇੰਟਰ ਅਫਗਾਨ ਡਾਇਲੋਗ ਉਹ ਵੀ ਹੋਇਆ। ਉਹਦੇ 'ਚ 2 ਹੁਣ ਉੱਥੇ ਪਹਿਲਾਂ ਪ੍ਰੈਜ਼ੀਡੈਂਟ ਹੀ ਕਲੇਮ ਕਰਦੇ ਸੀ, ਅਸ਼ਰਫ ਗਨੀ ਵੀ, ਅਬਦੁੱਲਾ ਵੀ, ਪਰ ਚਲੋ ਉਹ ਵੀ ਇੱਕੋ ਪੇਜ ਦੇ ਉੱਤੇ ਆਏ। ਲੇਕਿਨ ਜਿਹੜੀ ਇੰਟਰਫੀਅਰੈਂਸ ਇੰਡੀਆ ਦੀ ਹੋਏ ਦੂਸਰੀ ਉਹ ਬਰਾਬਰ ਜਾਰੀ ਹੈ। ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਦਿਨਾਂ 'ਚ ਈਵਨ ਚੋਣਾਂ ਤੋਂ ਵੀ ਪਹਿਲਾਂ ਇਹ ਕਿਹਾ ਸੀ ਕਿ ਹਰ ਕੋਈ ਜਿਹੜਾ ਸੋਲਜਰ ਸਾਡਾ ਕ੍ਰਿਸਮਸ ਤੱਕ ਵਾਪਸ ਆ ਜਾਏਗਾ, ਟਰੰਪ ਲੂਜ਼ ਕਰ ਗਏ। ਫਿਰ ਵੀ ਇਹਦੇ ਬਾਵਜੂਦ ਜਿਹੜੀ ਅਸੀਂ 2 ਦਿਨ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਇਸ ਵੇਲੇ ਸਿਰਫ ਭਾਵੇਂ 5000 ਟਰੂਪਸ ਉੱਥੇ ਨੇ ਅਮਰੀਕਾ ਦੇ, ਪਰ ਇੱਕ ਉਹਨਾਂ ਦਾ ਸਾਰਾ ਨੈਟਵਰਕ ਟੈਕਨੋਲੋਜੀ ਦੂਸਰਾ ਓਵਰਸੀ ਕਰਦੇ ਨੇ। ਫੌਜ ਤਾਂ ਅਫਗਾਨਿਸਤਾਨ ਦੀ 2 ਲੱਖ ਦੇ ਨੇੜੇ ਤੇੜੇ ਮੇਰਾ ਖਿਆਲ ਹੈ ਟ੍ਰੇਨਡ ਕਰ ਦਿੱਤੀ ਹੋਈ ਹੈ, 1.5-2 ਲੱਖ। ਲੇਕਿਨ ਇਹ ਇੱਕ ਫੀਅਰ ਹੈ ਕਿ ਦਾ ਮੋਮੈਂਟ ਇਹ ਵਾਪਸ ਮੁੜਨਗੇ, ਆਲਰੇਡੀ 75 to 80% ਏਰੀਆ ਜਿਹੜਾ ਉਹ ਤਾਂ ਤਾਲਿਬਾਨ ਦੇ ਕੰਟਰੋਲ 'ਚ ਹੈ। ਉੱਥੇ ਜਿੱਥੇ ਮਰਜ਼ੀ ਉਹ ਰਾਕਟ ਮਾਰਦੇ ਨੇ। ਲੇਕਿਨ ਉਹਦੇ 'ਚ ਡਿਫਰੈਂਟ, ਜਿਵੇਂ ਅਸੀਂ ਕਿਹਾ ਵੀ ਡਿਫਰੈਂਟ ਕਲਾਕਾਰ ਉੱਥੇ ਵੜ ਗਏ ਆ ਕੇ। ਇੰਡੀਆ ਵੀ ਹੈ, ਇਜ਼ਰਾਈਲ ਵੀ ਹੈ, ਹੋਰ ਫੋਰਸਿਸ ਵੀ ਨੇ ਉੱਥੇ। ਅਲ-ਕਾਇਦਾ ਦਾ ਵੀ ਸਿਰ ਉਹਨੇ ਦੁਬਾਰਾ ਚੁੱਕਿਆ ਇੱਕ ਨਵੀਂ ਫਾਰਮ 'ਚ, ਇਸਲਾਮਿਕ ਸਟੇਟ, ਜਿਹਦਾ ਹੈੱਡਕੁਆਰਟਰ ਇੰਡੀਆ ਦੇ ਵਿੱਚ ਨਜ਼ਰ ਆ ਰਹੇ ਨੇ 2-3 ਥਾਵਾਂ ਦੇ ਉੱਤੇ। ਸੋ ਮਤਲਬ ਇਹ ਹੈ ਕਿ ਵੀ ਇਸ ਸਾਰੇ ਦੌਰ 'ਚ ਹੁਣ ਜਦੋਂ 2 ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਵਾਈਟ ਹਾਊਸ ਵੱਲੋਂ ਕਿ ਵੀ 5000 ਚੋਂ 2500 ਜਿਹੜੇ ਨੇ ਅਸੀਂ ਕੱਢ ਲੈਣੇ ਨੇ ਅਗਲੇ ਦਿਨਾਂ 'ਚ, ਜਨਵਰੀ ਤੱਕ ਉਹ ਘਰ ਆ ਜਾਣਗੇ। ਹੁਣ ਇਹਨੇ ਇੱਕ ਘਬਰਾਹਟ ਵੀ ਪੈਦਾ ਕੀਤੀ ਹੈ। ਹਾਲਾਂਕਿ ਤਾਲਿਬਾਨ ਨੇ ਇਹਨੂੰ ਸੈਲੀਬ੍ਰੇਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਦੁਮ ਦਬਾ ਕੇ ਦੌੜੇ ਨੇ, ਔਰ ਉਸ ਸਾਰੇ ਚੋਂ ਉਹਨਾਂ 'ਚ ਘਬਰਾਹਟ ਹੈ ਜਿਹੜੇ ਉੱਥੇ ਬੈਠੇ ਨੇ। ਔਰ ਇੰਡੀਆ ਔਰ ਦੂਸਰੀਆਂ ਏਜੰਸੀਆਂ ਜਿਹੜੀਆਂ ਆਪਣੀ ਖੇਡ ਦੇ ਉੱਤੇ ਲੱਗੀਆਂ ਹੋਈਆਂ ਨੇ। ਹੁਣ ਇਸ ਦੌਰੇ 'ਚ ਜਦੋਂ ਹੁਣ ਅਮਰੀਕਾ ਨੇ ਐਲਾਨ ਕੀਤਾ, ਅੱਜ ਹੀ ਮੈਂ ਖਬਰ ਦੇਖ ਰਿਹਾ ਸੀ, UK will likely follow US in cutting Afghanistan troops, Defense Secretary। और ਉਹਦੇ 'ਚ ਉਹਨਾਂ ਨੇ ਕਿਹਾ ਕਿ Britain will likely follow the United States in reducing troop level in Afghanistan, but it will continue to work with its government and the US to protect the country's security, British Defense Secretary Ben Wallace has said। ਹੁਣ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਅਸੀਂ ਵੀ ਘਟਾ ਦਿਆਂ, ਕਿਉਂਕਿ UK ਤਾਂ ਇਹਨਾਂ ਨੂੰ ਵੀ ਫੋਲੋ ਕਰਦਾ। ਇਸ ਗੱਲ ਨੇ ਹੋਰ ਵੀ ਘਬਰਾਹਟ ਪੈਦਾ ਕੀਤੀ। ਹੁਣ ਇਮਰਾਨ ਖਾਨ ਜਿਹੜੇ 2018 ਦੇ ਵਿੱਚ ਜਿਹੜੇ ਨੇ ਪ੍ਰਾਈਮ ਮਿਨਿਸਟਰ ਬਣੇ, ਉਹਨਾਂ ਦਾ ਇਹ ਪਹਿਲਾ ਦੌਰਾ ਹੈ ਇਸ 2 ਸਾਲ ਦੇ ਵਿੱਚ ਕਾਬਲ ਅਫਗਾਨਿਸਤਾਨ ਦਾ, ਜਿੱਥੇ ਉਹ ਅਸ਼ਰਫ ਗਨੀ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਮਿਲੇ। ਬੜੇ ਖੁਸ਼ਗਵਾਰ ਮਾਹੌਲ 'ਚ ਜੁਆਇੰਟ ਪ੍ਰੈਸ ਕਾਨਫਰੰਸ ਵੀ ਹੋਈ ਔਰ ਉਹਨਾਂ ਦੀਆਂ ਬਰੀਫਿੰਗਸ ਵੀ ਹੋਈਆਂ। ਹਾਲਾਂਕਿ ਅਬਦੁੱਲਾ ਕਿਤੇ ਨਜ਼ਰ ਨਹੀਂ ਆਏ, ਉਹ ਸ਼ਾਇਦ ਮੇਰਾ ਖਿਆਲ ਹੈ ਟਰਕੀ ਗਏ ਹੋਏ ਨੇ, ਅਰਦੋਗਾਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੈ। ਹੁਣ ਇਹ ਇੱਕ ਬੜਾ ਕਰੂਸ਼ਲ ਹੈ ਦੇਖਣ, ਕਿਉਂਕਿ ਦੇਖੋ ਪਾਕਿਸਤਾਨ ਨਾ ਸਿਰਫ ਇਹ ਹੈ ਕਿ ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਇਹ ਜਿਹਾਦ ਦੇ ਨਾਂ ਥੱਲੇ ਅਮਰੀਕਾ ਨੇ ਆਪਣੀ ਪ੍ਰੌਕਸੀ ਵਾਰ ਲੜੀ, ਉਦੋਂ ਵੀ ਪਾਕਿਸਤਾਨ ਫਰੰਟ ਸਟੇਟ ਸੀ। ਜ਼ਾਹਰ ਹੈ ਕਿ ਇਹਨਾਂ ਦੇ पेशावर और दूसरे ट्रेनिंग कैंप और ਜਿਹੜੇ ਦੁਨੀਆ ਚੋਂ ਆਏ ਨੇ ਟ੍ਰੇਨਡ ਹਥਿਆਰ ਔਰ ਜਿਹੜੀਆਂ ਸਟਿੰਗਰ ਮਿਸਲਸ ਜਿਹੜੀਆਂ ਗੇਮ ਚੇਂਜਰ ਸੀ ਸਾਰੀ ਵਾਰ ਦੀਆਂ, ਉਹਦੇ 'ਚ ਵੀ ਰਿਹਾ। 9/11 ਤੋਂ ਬਾਅਦ ਵੀ ਬੇਸ਼ੱਕ ਇੱਕੋ ਹੀ ਧਮਕੀ ਨੇ ਕੰਮ ਕਰ ਦਿੱਤਾ ਕਿ ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਔਰ ਮੁਸ਼ਰਫ ਨੇ ਜਿਹੜਾ ਉਹ ਪੂਰੇ ਗੋਡੇ ਟੇਕ ਦਿੱਤੇ। ਹਾਲਾਂਕਿ ਹੁਣ ਜਿਹੜੀ ਪ੍ਰੈਜ਼ੀਡੈਂਟ ਓਬਾਮਾ ਦੀ ਆਟੋਬਾਇਓਗ੍ਰਾਫੀ ਦੀ ਕਿਤਾਬ ਆਈ ਹੈ, ਉਹਦੇ 'ਚ ਹੋਰ ਵੀ ਪਾਕਿਸਤਾਨ ਦੇ ਹਵਾਲੇ ਨਾਲ ਇਨਕਸ਼ਾਫ ਨੇ ਕਿ ਵੀ ਉਹਨਾਂ ਨੇ ਜਿਹੜਾ ਉਸਾਮਾ ਦੇ ਖਿਲਾਫ
ਐਕਸ਼ਨ ਕੀਤਾ ਉਹਦੇ 'ਚ ਉਹਨਾਂ ਨੂੰ ਪਾਕਿਸਤਾਨ ਨੂੰ ਭਰੋਸੇ 'ਚ ਨਹੀਂ ਲਿਆ ਉਹਨਾਂ ਨੇ। ਔਰ ਇਹਦੇ ਬਾਵਜੂਦ ਜਿਹੜਾ ਉਹਨੇ ਕਿਹਾ ਓਬਾਮਾ ਨੇ ਕਿ ਜੀ ਸਾਨੂੰ ਡਰ ਸੀ ਕਿ ਵੀ ਇਹ ਕਿਵੇਂ ਲੈਣਗੇ ਜ਼ਰਦਾਰੀ ਪ੍ਰੈਜ਼ੀਡੈਂਟ ਸੀ ਵੀ ਜਦੋਂ ਅਸੀਂ ਜ਼ਰਦਾਰੀ ਨੂੰ ਕਾਲ ਕੀਤਾ ਵੀ ਉਹ ਤਾਂ ਬੈਂਡ ਬੈਕਵਰਡ ਕਰ ਰਿਹਾ ਸੀ, ਮੁਬਾਰਕਾਂ ਦੇ ਰਿਹਾ ਸੀ ਕਿ ਜੀ ਮੇਰੀ ਤਾਂ ਵਾਈਫ ਵੀ ਖਾ ਲਈ ਇਹਨਾਂ ਨੇ ਦਹਿਸ਼ਤਗਰਦੀ ਨੇ ਔਰ ਇਹ ਬਹੁਤ ਚੰਗਾ ਕੰਮ ਹੋਇਆ। ਉਹ ਕਹਿੰਦਾ ਵੀ ਸਾਡੇ ਲਈ ਬੜੀ ਹੈਰਾਨੀਜਨਕ ਗੱਲ ਸੀ। ਹੁਣ ਇਹ ਪਾਕਿਸਤਾਨ ਦੇ ਲੋਕਾਂ ਨੇ ਹਾਲਾਂ ਜਦੋਂ ਇਸ ਕਿਸਮ ਦੇ ਇਨਕਸ਼ਾਫ ਹੁੰਦੇ ਨੇ ਜਿੰਨਾ ਕੁਝ ਕਿਹਾ ਜਾਂਦਾ ਉਸ ਤੋਂ ਜ਼ਿਆਦਾ ਲੁਕੋਇਆ ਜਾਂਦਾ। ਹੁਣ ਇਹ ਤਾਂ ਇੱਕ ਮਿਸਟਰੀ ਹੋਏਗੀ ਕਿ ਭਾਈ ਇੰਨਾ ਵੱਡਾ ਐਕਸ਼ਨ ਐਬਟਾਬਾਦ 'ਚ ਆ ਕੇ ਜਿੱਥੇ ਕਿ ਮਿਲਟਰੀ ਦਾ ਸਾਰਾ ਕੁਝ ਹੈ ਕਰਕੇ ਉਹ ਕਿਵੇਂ ਹੋਇਆ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਸੀ ਨਹੀਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਪਲੀਸਿਟ ਹੁੰਦਾ ਹੈ ਜਦੋਂ ਕਿ ਇਸ ਸਾਰੇ ਦੀ ਗੱਲ ਹੁੰਦੀ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਸਾਰੀ ਵਾਰ ਦੇ ਵਿੱਚ ਜਦੋਂ ਉਹ ਫਿਗਰ ਦਿੰਦੇ ਨੇ ਕਿ ਭਾਈ 80,000 ਤੋਂ ਜ਼ਿਆਦਾ 70 ਤੋਂ 80,000 ਅਸੀਂ ਬੰਦੇ ਕੁਰਬਾਨ ਕੀਤੇ ਨੇ, ਇੰਨੇ ਬਿਲੀਅਨ ਡਾਲਰ ਦੀ ਸਾਡੀ ਇਕਨੋਮੀ ਦਾ ਲਾਸ ਹੋਇਆ, ਤੇ ਗੱਲ ਗਲਤ ਨਹੀਂ ਹੈ। ਔਰ ਹੁਣ ਵੀ ਬੇਸ਼ੱਕ ਇੱਕ ਪਾਸੇ ਖੁਸ਼ੀ ਦਾ ਇਜ਼ਹਾਰ ਹੈ ਤਾਲਿਬਾਨ ਹਲਕਿਆਂ ਵੱਲੋਂ ਵੀ ਜਾਂ ਦੂਸਰਾ ਵੀ ਕਿ ਭਾਈ ਜੰਗ ਖਤਮ ਹੋਏਗੀ, ਅਮਰੀਕਾ ਵਾਪਸ ਜਾਏਗਾ, ਪਰ ਜਿਹੜਾ ਵੱਡਾ ਫੀਅਰ ਜਿਹੜਾ ਸਿਰ ਦੇ ਉੱਤੇ ਖੜਾ ਹੈ ਜਿਹਦੇ ਵਿੱਚ ਪਾਕਿਸਤਾਨ ਨੂੰ ਮੱਚ ਮੋਰ ਵਰੀ ਹੈ ਕਿ ਵੀ ਜੇ ਉੱਥੇ ਦੁਬਾਰਾ, ਕਿਉਂਕਿ ਜਿਵੇਂ ਅਸੀਂ ਕਿਹਾ ਵੀ ਉਹ ਮਲਟੀਪਲ ਏਜੰਸੀਜ਼ ਜਿਨ੍ਹਾਂ ਦੀ ਖੇਡ ਹੈ ਉਹ ਤਾਂ ਉੱਥੇ ਹੀ ਨੇ। ਹਾਲਾਂ ਟਰਕੀ ਦੇ ਨਾਲ ਪਾਕਿਸਤਾਨ ਦਾ ਕਲੋਜ਼ ਆਣਾ ਔਰ ਜਿਹੜੇ ਕੁਝ ਗਰੁੱਪ ਨੇ ਉੱਥੇ ਜਿਹੜੇ ਅਦਰਵਾਈਜ਼ ਤਾਲਿਬਾਨ ਦੇ ਨਾਲ ਨਹੀਂ ਨੇ, ਦੋਸਤਮ ਜਾਂ ਦੂਸਰੇ, ਉਹਨਾਂ ਦੇ ਉੱਤੇ ਟਰਕੀ ਦਾ ਇਨਫਲੂਐਂਸ ਹੈ। ਜੇ ਕੋਈ ਇਸ ਕਿਸਮ ਦਾ ਲੂਜ਼ ਅਲਾਇੰਸ ਜਿਹੜਾ ਇਨੀਸ਼ੀਅਲੀ ਉੱਥੋਂ ਐਟਲੀਸਟ ਜੰਪ ਸਟਾਰਟ ਹੀ ਹੋਏ ਉਹਨਾਂ ਦੀ ਨਾਰਮੈਲਸੀ ਦਾ, ਬਾਅਦ 'ਚ ਤਾਂ ਉਹ ਥੋੜ੍ਹਾ ਬਹੁਤਾ ਰਹਿਣਾ, ਉਹ ਸੁਭਾਅ ਦਾ ਵੀ ਹਿੱਸਾ ਹੈ ਕਬੀਲਿਆਂ ਦੇ ਜ਼ਿੰਦਗੀ ਦੇ ਵਿੱਚ। ਉਹ ਟਕਰਾਅ ਹੀ ਜਿਹੜਾ ਕਬੀਲਿਆਂ ਦੀ ਕਮਜ਼ੋਰੀ ਵੀ ਹੁੰਦੀ ਹੈ, ਟਕਰਾਅ ਹੀ ਉਹਨਾਂ ਦੀ ਸਟਰੈਂਥ ਵੀ ਹੁੰਦੀ ਹੈ, ਕਿਉਂਕਿ ਉਹਦੇ ਨਾਲ ਆਨਰ ਵੀ ਜੁੜਿਆ ਹੁੰਦਾ ਹੈ, ਪ੍ਰਾਈਡ ਵੀ ਜੁੜਿਆ ਹੁੰਦਾ ਹੈ। ਲੇਕਿਨ ਇਸ ਸਾਰੇ ਦੌਰੇ 'ਚ ਹਾਲਾਂ ਮੈਨੂੰ ਨਹੀਂ ਲੱਗਦਾ ਕਿ ਵੀ ਅਸ਼ਰਫ ਗਨੀ ਜਿਹੜਾ ਈਵਨ ਕਾਬਲ ਦੇ ਵਿੱਚ ਵੀ ਨਹੀਂ ਰਨ ਕਰਦੀ ਔਰ ਉਹ ਬੈਠੇ ਨੇ ਉੱਪਰ ਅਮਰੀਕਾ ਔਰ ਦੂਸਰਿਆਂ ਦੀ ਛਤਰੀ ਦੇ ਥੱਲੇ ਦਾ ਮੂਵਮੈਂਟ ਇਹ ਬਾਹਰ ਨਿਕਲਦੇ ਨੇ ਤੇ ਉਹ ਵਿਚਾਰਾ ਵੀ ਅਸ਼ਰਫ ਗਨੀ ਨੇ ਵੀ ਆਪਣੇ ਬਣਾਏ ਹੋਏ ਨੇ ਟਿਕਾਣੇ, ਉਹ ਵੀ ਆਪਣਾ ਜਿਹੜਾ ਉਹ ਦਸਤਰਖਾਨ ਲੈ ਕੇ ਨਿਕਲ ਪਏਗਾ ਕਿ ਭਾਈ ਹੁਣ ਜਿੱਤ ਕਿਤੇ ਜਾ ਕੇ ਹੋਰ ਜਿਹੜਾ ਉਹ ਆਪਣਾ ਅੰਨ ਪਾਣੀ ਛਕਦੇ। ਲੇਕਿਨ ਮੈਂ ਸਮਝਦਾ ਵੀ ਇਹ ਸਿੰਸੀਅਰ ਐਫਰਟ ਹੈ। ਮੇਰਾ ਖਿਆਲ ਹੈ ਵੀ ਇਹ ਨਹੀਂ ਕਿ ਅਸ਼ਰਫ ਗਨੀ ਜਾਂ ਉਹਨਾਂ ਦੇ ਉੱਥੇ ਇਨਫਲੂਐਂਸ ਨੇ, ਇਮਰਾਨ ਖਾਨ ਉਹਨਾਂ ਨੂੰ ਰੀਅਸ਼ੋਰ ਹੀ ਕਰਨਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਜਿਹੜਾ ਇਸ ਮੁਲਕ ਨੂੰ ਸਟੇਬਲ ਪੀਸਫੁਲ ਦੇਖਣਾ ਚਾਹੁੰਦੇ ਹਾਂ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਉਹਨਾਂ ਨੇ ਇੰਡੀਆ ਦੀ ਇਨਵੋਲਵਮੈਂਟ ਕੀ ਹੈ ਟੈਰਰਿਜ਼ਮ 'ਚ, ਜਿਹੜਾ ਟੈਰਰਿਜ਼ਮ ਡੋਜ਼ੀਅਰ ਰਿਲੀਜ਼ ਕੀਤਾ ਉਹਨਾਂ ਦੇ ਫੋਰਨ ਮਿਨਿਸਟਰ ਨੇ, ਹੁਣ ਉਹਦੇ 'ਚ ਅਫਗਾਨਿਸਤਾਨ ਦੇ ਵਿੱਚ ਹੀ ਕੈਂਪ ਬਣਾਏ ਹੋਏ ਨੇ ਇੰਡੀਆ ਨੇ। ਹਾਲਾਂਕਿ ਉਹਦੀ ਟਾਈਮਿੰਗ ਡਿਫਰੈਂਟ ਹੈ, ਸ਼ਾਇਦ ਇਹਨੂੰ ਜੇ ਡਿਫਰੈਂਟ ਟਾਈਮ ਤੇ ਕਰਦੇ ਵਿਜ਼ਿਟ ਤੋਂ ਠੀਕ ਪਹਿਲਾਂ ਹੀ ਆਉਣਾ, ਪਰ ਉਹਨਾਂ ਨੇ ਦਿੱਤਾ ਨਹੀਂ ਹੈ ਡੋਜ਼ੀਅਰ ਕਿ ਵੀ ਆਹ ਦੇਖ ਤੁਹਾਡਾ ਹੀ ਬਣਿਆ। ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉੱਥੇ ਉਹਨਾਂ ਦਾ ਹੁਣ ਕੋਈ ਬਹੁਤਾ ਕੰਮ ਨਹੀਂ ਹੈ। ਲੇਕਿਨ ਪਾਕਿਸਤਾਨ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਭਾਈ ਅਸੀਂ ਕੋਈ ਤਾਲਿਬਾਨ ਨੂੰ ਅੱਗੇ ਲਾ ਕੇ ਕਿਸੇ ਨੇਸ਼ਨ ਦੀ ਪਾਲਿਸੀ ਨੂੰ ਡਿਸਾਈਡ ਨਹੀਂ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਪੀਸਫੁਲ ਸਟੇਬਲ ਅਫਗਾਨਿਸਤਾਨ ਹੋਏ। ਔਰ ਜਿਹੜੀ ਉਹਨਾਂ ਨੇ ਇਮਰਾਨ ਖਾਨ ਹੋਰਾਂ ਦੀ ਇਸ ਦੇ ਉੱਤੇ ਸਟੇਟਮੈਂਟ ਹੈ ਕਿ ਵੀ ਅਸੀਂ ਜਿਹੜਾ ਇਫ ਯੂ ਫੀਲ ਦੇਅਰ ਇਜ਼ ਸਮਵੇਅਰ ਪਾਕਿਸਤਾਨ ਕੈਨ ਹੈਲਪ ਇਨ ਰਿਡਕਸ਼ਨ ਆਫ ਵਾਇਲੈਂਸ ਪਲੀਜ਼ ਲੈਟ ਅਸ ਨੋ we assure you that we will do everything and whatever is within our reach. So ਇਹ ਰੀਅਸ਼ੋਰੈਂਸ ਅਸ਼ਰਫ ਗਨੀ ਨੂੰ ਤਾਂ ਕਿੰਨੀ ਕਹੇ, ਉਹ ਤਾਂ ਵਿਚਾਰੇ ਆਪ ਜਿਹੜਾ ਉਹਨਾਂ ਨੂੰ ਨਹੀਂ ਪਤਾ ਹੈ ਵੀ ਉਹਨਾਂ ਨੇ ਕਿੰਨੇ ਦਿਨ ਕੱਢਣੇ ਨੇ। ਪਰ ਇਹ ਮੇਰਾ ਖਿਆਲ ਹੈ ਵੀ ਇੱਕ PR ਦੇ ਐਂਗਲ ਤੋਂ ਵੀ ਚੰਗਾ ਮੂਵ ਹੈ ਕਿ ਵੀ ਉਹਦੇ 'ਚ ਉਹਨਾਂ ਨੇ ਇਹ ਜਿਹੜਾ ਤਾਸੁਰ ਦਿੱਤਾ ਹੈ ਕਿ ਵੀ ਅਸੀਂ ਪੀਸਫੁਲ ਸਟੇਬਲ ਗਵਾਂਢੀ ਚਾਹੁੰਦੇ ਹਾਂ ਔਰ ਅਫਗਾਨਿਸਤਾਨ 'ਚ ਅਫਗਾਨ ਜਿਹੜੇ ਨੇ ਉਹ ਆਪਣੇ ਮਾਮਲਿਆਂ ਨੂੰ ਖੁਦ ਹੀ ਤੈਅ ਕਰਨ। ਔਰ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਦਾ ਓਨਲੀ ਵੇ ਟੂ ਹੈਲਪ ਪੀਪਲ ਔਨ ਬੋਥ ਸਾਈਡ ਆਫ ਦਾ ਬਾਰਡਰ ਇਜ਼ ਬਾਈ ਪੀਸ, ਟ੍ਰੇਡ ਐਂਡ ਕਨੈਕਟੀਵਿਟੀ। ਸੋ ਜ਼ਾਹਰ ਹੈ ਇਨ ਦਿਸ ਆਰਡਰ ਜੇ ਅਮਨ ਹੋਏਗਾ ਤੇ ਟ੍ਰੇਡ ਹੋਏਗਾ, ਤੇ ਟ੍ਰੇਡ ਤੇ ਕਨੈਕਟੀਵਿਟੀ ਸਾਂਝਾ, ਕਿਉਂਕਿ ਖੈਬਰ ਪਖਤੂਨਖਵਾ ਜਿਹੜਾ ਪਸ਼ਤੋ ਸਪੀਕਿੰਗ ਜਾਂ ਦਾਰੀ ਉਹਨਾਂ ਦੀ ਲੈਂਗੁਏਜ ਹੈ, ਉਹਨਾਂ ਦੀ ਮੈਜੋਰਿਟੀ ਹੈ,
ਉਹ ਇਵੇਂ ਹੀ ਹੈ ਜਿਵੇਂ ਅੱਧੇ ਕਬੀਲੇ ਇੱਧਰ ਨੇ ਅੱਧੇ ਉੱਧਰ ਨੇ, ਉੱਧਰ ਵੀ ਰਿਸ਼ਤੇਦਾਰੀਆਂ ਨੇ, ਉਹੀ ਸਾਰਾ ਪਾਰਟ ਹੈ। ਸੋ ਪਾਕਿਸਤਾਨ ਦੇ ਲਈ ਇਹ ਬੜੀ ਅਹਿਮ ਹੈ ਗੱਲ ਕਿ ਦੋਨਾਂ ਮੁਲਕਾਂ ਦੇ ਵਿੱਚ ਸਾਂਝ ਤਾਂ ਹੀ ਬਣ ਸਕਦੀ ਹੈ ਜੇ ਅਫਗਾਨਿਸਤਾਨ ਸਟੇਬਲ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।